ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਜੀ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਆਪ ਸਭ ਦਾ ਪ੍ਰੋਗਰਾਮ ਖਬਰ ਦੀ ਨਜ਼ਰ ਦੇ ਵਿੱਚ ਨਿੱਘਾ ਸਵਾਗਤ ਹੈ ਤੇ ਜੁੜਦੇ ਹਾਂ ਜੀ ਆਪਾਂ ਮਿੰਟੂ ਗੁਰੂਸਰੀ ਦੇ ਨਾਲ ਇੰਡੀਆ ਤੋਂ, ਜਿਹੜੇ ਕਿ ਆਪਾਂ ਨੂੰ ਪੰਜਾਬ ਤੇ ਭਾਰਤ ਦੇ ਹਾਲਾਤਾਂ ਬਾਰੇ ਦੱਸਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੁਰਸਿਮਰਨ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਜੀ ਮਿੰਟੂ ਜੀ, ਤੇ ਜੇ ਆਪਾਂ ਗੱਲ ਕਰੀਏ ਅੱਜ ਦੀ ਪਹਿਲੀ ਖਬਰ ਬਾਰੇ, ਤਾਂ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਨੇ ਆਪਦੇ ਆਗੂਆਂ ਨੂੰ ਜ਼ੁਬਾਨ ਬੰਦ ਰੱਖਣ ਦਾ ਜਿਹੜਾ ਜੀ ਕਿਹਾ ਆ। ਜ਼ੁਬਾਨਾਂ ਖੋਲ੍ਹੀ ਜਾਂਦੀਆਂ ਗਈਆਂ, ਹੁਣ ਨੌਬਤ ਹੈ ਜਿਹੜੀ ਬੰਦ ਕਰਨ ਤੱਕ ਆ ਪਈ। ਅਸਲ ਦੇ ਵਿੱਚ ਭਾਰਤ ਦੇ ਅੰਦਰ ਜਿਹੜਾ ਸਰਜੀਕਲ ਸਟ੍ਰਾਈਕ ਹੋਇਆ, ਉਹਦਾ ਹੁਣ ਕਹਿੰਦੇ ਤੇ ਉਹਨੂੰ ਸਾਡੇ ਇੱਥੇ ਮੀਡੀਆ ਵਾਲੇ ਸਰਜੀਕਲ ਆਪਰੇਸ਼ਨ ਹੋਇਆ, ਤੇ ਉਸ ਸਰਜੀਕਲ ਆਪਰੇਸ਼ਨ ਨੂੰ ਅੱਜ ਕੱਲ੍ਹ ਸਿਆਸੀ ਆਪਰੇਸ਼ਨ ਕੀਤਾ ਜਾਂਦਾ ਪਿਆ। ਉਹ ਸਰਜੀਕਲ ਆਪਰੇਸ਼ਨ ਸਿਆਸੀ ਆਪਰੇਸ਼ਨ ਦਾ ਸ਼ਿਕਾਰ ਹੋਣ ਡਿਆ। ਲੋਕੀ ਹੈਰਾਨ ਆ ਕਿ ਇਹ ਇੰਨਾ ਦੇਰ ਨਾਲ ਕਿਉਂ ਹੋਇਆ। ਸਿਆਸਤ ਤੇ ਪਹਿਲਾਂ ਹੀ ਚੱਲ ਜਾਣੀ ਚਾਹੀਦੀ ਸੀ। ਅੱਜ ਜਿਹੜੀ ਪਰਸੋਂ ਤੋਂ ਮਗੀ ਹੋਈ ਆ, ਇੱਥੇ ਬਹੁਤ ਕੁਝ ਹੋਣ ਡਿਆ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਸਵਾਲ ਚੁੱਕ ਦਿੱਤਾ, ਗੱਲਾਂ ਦੇ ਵਿੱਚ ਕਿੰਤੂ ਕੀਤਾ, ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਉੱਠ ਕੇ ਇਹ ਆਂਦਾ ਕਿ ਇਹਨੂੰ ਰੈਕਟ ਦੇ ਨਾਲ ਬੰਨ ਕੇ ਇਹਨੂੰ ਪਾਕਿਸਤਾਨ ਹੀ ਭੇਜ ਦਿਓ। ਉਮਾ ਭਾਰਤੀ ਇਹਨਾਂ ਦੀ ਇੱਕ ਨੇਤਾ ਹੈ ਭਾਰਤੀ ਜਨਤਾ ਪਾਰਟੀ ਦੀ, ਕੇਂਦਰ 'ਚ ਮੰਤਰੀ ਵੀ ਹੈ। ਉਹ ਆਂਦੀ ਕਿ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਘੱਲ ਦਿਓ। ਇਸ ਤਰ੍ਹਾਂ ਦੇ ਬਹੁਤ ਸਾਰੇ ਆ। ਹੋਰ ਤੇ ਹੋਰ ਛੱਡੋ, ਆ ਜਿਹੜਾ ਡੇਰਾ ਮੁਖੀ ਹੈ ਸਰਸੇ ਵਾਲਾ, ਉਹਦੀ ਵੀ ਅੱਜ MSG ਆ ਰਹੀ ਹੈ ਇੱਕ ਫਿਲਮ 3 ਨੰਬਰ। ਉਸ ਫਿਲਮ ਨੂੰ ਪ੍ਰਮੋਟ ਕਰਦਾ ਉਹ ਵੀ ਕਹਿੰਦਾ ਜੀ ਕਿ ਜਿਹੜੇ ਲੋਕ ਸਵਾਲ ਉਠਾਉਂਦੇ ਪਏ ਆ ਸਰਜੀਕਲ ਆਪਰੇਸ਼ਨ ਤੇ, ਅਗਲੀ ਵਾਰ ਜਦੋਂ ਫੌਜ ਜਾਵੇ ਉਹ ਇਹਨਾਂ ਨੂੰ ਨਾਲ ਲੈ ਜਾਵੇ। ਸੋ ਇਹੋ ਜਿਹਾ ਬਹੁਤ ਕੁਝ ਚੱਲਦਾ ਪਿਆ। ਹਰ ਪਾਸੇ ਹੀ ਜਿਹੜਾ ਕਹੀਏ ਕਿ ਸਿਆਸਤ ਦਾ ਰਾਮ ਰੌਲਾ ਹੈ ਉਹ ਸੁਣਾਈ ਦਿੰਦਾ ਹੈ। ਕਾਂਗਰਸ ਦੇ ਕੁਝ ਲੀਡਰ ਹੈ ਜਿਹੜੇ ਉਹ ਸਵਾਲ ਕਰਦੇ ਆ ਸਰਜੀਕਲ ਆਪਰੇਸ਼ਨ ਦੀ ਭਰੋਸੇਯੋਗਤਾ ਤੇ, ਕੁਝ ਜਿਹੜੇ ਕਹਿੰਦੇ ਕਿ ਨਹੀਂ ਸਾਨੂੰ ਸਬੂਤ ਨਹੀਂ ਚਾਹੀਦੇ ਜੀ। ਉਹ ਜਿਹੜੇ ਵਿਚਾਰ ਆਪਦੇ ਇਸ ਤਰ੍ਹਾਂ ਦੇ ਰੱਖਦੇ ਆ, ਉਹਨਾਂ ਦੇ ਆਪਦੇ ਨਿੱਜੀ ਵਿਚਾਰ ਆ। ਸੋ ਰਾਸ਼ਟਰਵਾਦ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਇੰਨਾ ਸ਼ੋਰ ਆ ਕਿ ਇੱਥੇ ਜਿਹੜੇ ਵਿਚਾਰਾਂ ਦੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਆਜ਼ਾਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਹੁੰਦੀ ਹੈ, ਉਹਦੇ ਲਈ ਵੀ ਸਪੇਸ ਹੈ ਜਿਹੜੀ ਬਿਲਕੁਲ ਥੋੜ੍ਹੀ ਰਹਿ ਗਈ ਹੈ, ਬਹੁਤ ਘੱਟ ਬਚਦੀ ਹੈ। ਕਿਉਂਕਿ ਜਿਹੜਾ ਵੀ ਕੋਈ ਸਵਾਲ ਕਰਦਾ ਹੈ ਉਹਨੂੰ ਰਾਸ਼ਟਰ ਧਰੋਹੀ, ਉਹਨੂੰ ਦੇਸ਼ ਧਰੋਹੀ, ਪਤਾ ਨਹੀਂ ਕੀ ਕੁਝ ਕਹਿ ਦਿੰਦੇ ਆ। ਸਾਡੇ ਇੱਥੇ ਬਜ਼ੁਰਗ ਐਕਟਰ ਆ ਬਹੁਤ ਵੱਡਾ, ਓਮਪੁਰੀ, ਉਹਨੂੰ ਇੰਨਾ ਜ਼ਿਆਦਾ ਚਿੰਬੜੇ 3-4 ਜਣੇ, ਇੱਕ ਟੈਲੀਵਿਜ਼ਨ ਚੈਨਲ ਵਾਲਾ ਸੱਜਣ ਸੀ, 2-3 ਉਹਦੇ ਨਾਲ ਹੋਰ ਬੈਠੇ ਸੀ ਸੱਜੇ ਖੱਬੇ। ਉਹ ਇੰਨਾ ਚਿੰਬੜੇ ਕਿ ਖੀਰੂ ਆਖ ਬੈਠਾ ਕਿ ਜਿਹੜਾ ਫੌਜੀ ਉੱਥੇ ਮਰਿਆ ਸਰਹੱਦ ਤੇ, ਉਹਨੂੰ ਕਿਸੇ ਨੇ ਧੱਕੇ ਨਾਲ ਥੋੜ੍ਹੀ ਭੇਜਿਆ ਸੀ, ਉਹਦੇ ਸੈਨਾ ਦੇ ਵਿੱਚ ਆਪ ਹੀ ਗਿਆ ਸੀ। ਉਸ ਗੱਲ ਨੂੰ ਲੈ ਕੇ ਉਹਦੇ ਮਗਰ ਪੈ ਗਿਆ ਸਾਰਾ ਮੁਲਕ ਤੇ ਉਹਨੂੰ ਮਾਫੀ ਮੰਗਣੀ ਪਈ। ਸੋ ਇਸ ਤਰ੍ਹਾਂ ਦਾ ਬਹੁਤ ਕਹਿ ਲਈਏ ਨਾ ਕਿ ਵੱਖਰੇ ਤਰ੍ਹਾਂ ਦਾ ਇੱਥੇ ਸਿਆਸੀਕਰਨ ਹੋਇਆ ਇਸ ਮੁੱਦੇ ਦਾ। ਅੱਜ ਜੋ ਤਾਜ਼ਾ ਅਪਡੇਟ ਹੈ ਇਸ ਮਾਮਲੇ ਦੇ ਵਿੱਚ, ਉਹ ਵੀ ਦੱਸ ਦੇਵਾਂ ਕਿ ਇੱਕ ਪਾਸੇ ਭਾਰਤ ਦੀ ਜਿਹੜੀ ਫੌਜ ਆ, ਉਹਨੇ ਰਿਕਾਰਡਿੰਗ ਭਾਰਤੀ ਸਰਕਾਰ ਨੂੰ ਸੌਂਪ ਦਿੱਤੀ। ਉਹਨੇ ਆਖਿਆ ਕਿ ਤੁਹਾਡੀ ਮਰਜ਼ੀ ਹੈ, ਤੁਹਾਡੀ ਇੱਛਾ ਹੈ, ਜੇ ਤੁਸੀਂ ਜਨਤਕ ਕਰਨੀ ਜਨਤਕ ਕਰ ਦਿਓ, ਜੇ ਤੁਸੀਂ ਮੁਨਾਸਬ ਨਹੀਂ ਸਮਝਦੇ ਤੇ ਪਰਦੇ ਹੇਠ ਰੱਖ ਲਓ, ਇਹ ਤੁਹਾਡੇ ਤੇ ਛੱਡੀ। ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਵੀ ਅੱਜ ਉਹਨਾਂ ਨੇ ਸਰਬਦਲੀ ਸਾਂਝਾ ਇਜਲਾਸ ਸੱਦਿਆ ਸੀ ਸੰਸਦ ਦਾ, ਜਿਹਦੇ 'ਚ ਨਵਾਜ਼ ਸ਼ਰੀਫ ਹੈ ਜਿਹੜਾ ਉਹ ਉੱਥੇ ਭਾਸ਼ਣ ਕਰਦਾ ਉਹ ਫਿਰ ਉਹੀ ਰੱਟ ਬੋਲ ਦਿੰਦਾ। ਉਹ ਕਹਿੰਦਾ ਜੀ ਕਿ ਸਾਡੇ ਇੱਥੇ ਆਪਰੇਸ਼ਨ ਇਸ ਤਰ੍ਹਾਂ ਦਾ ਹੋਇਆ ਹੀ ਨਹੀਂ, ਦਵੱਲੀ ਗੋਲੀ ਚੱਲੀ ਹੈ, ਗੋਲੀ ਦੇ ਵਿੱਚ ਜਿਹੜੇ ਸਾਡੇ 2 ਫੌਜੀ ਹੈ ਜਿਹੜੇ ਉਹ ਮਾਰੇ ਗਏ ਆ। ਬੁਰਹਾਨ ਵਾਨੀ ਨੂੰ ਉਹ ਇੱਕ ਵਾਰ ਫੇਰ ਕਹਿੰਦਾ ਕਿ ਉਹ ਹੀਰੋ ਸੀਗਾ, ਲੋਕਾਂ ਦਾ ਹੀਰੋ ਸੀਗਾ, ਨੇਤਾ ਸੀ, ਨੌਜਵਾਨ ਆਗੂ ਸੀ, ਉਹਨੂੰ ਅੱਤਵਾਦੀ ਆਖਣ ਤੋਂ ਉਹ ਸੰਕੋਚ ਕਰਦਾ ਹੈ। ਨਾਲ ਇਹ ਗੱਲ ਜ਼ਰੂਰ ਕਹਿੰਦਾ ਹੈ ਕਿ ਅਸੀਂ ਤੇ ਆਪ ਅੱਤਵਾਦ ਤੋਂ ਪੀੜਤ ਆ, ਪਰ ਜਿਹੜੇ ਦੂਸਰੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਉਹ ਨੌਜਵਾਨ ਆਗੂ ਦੱਸਦਾ। ਸੋ ਉਹਦਾ ਨਜ਼ਰੀਆ ਉਧਰਲੇ ਪਾਸੇ ਉਹੀ ਹੈ ਜਿਹੜਾ ਇਧਰਲੇ ਪਾਸੇ ਸਾਡੇ ਸਿਆਸਤਦਾਨਾਂ ਦਾ। ਦੋਨੇ ਦੇਸ਼ਾਂ ਦੇ ਵਿੱਚ ਜਿਹੜੀਆਂ ਦੂਰੀਆਂ ਹਾਲ ਦੀ ਘੜੀ ਉਹ ਸਿਮਟਣ ਦੀ ਥਾਂ ਤੇ ਉਹਨਾਂ ਦੇ ਅੰਦਰੂਨੀ ਜਿਹੜੇ ਸਿਆਸੀ ਢਾਂਚੇ ਆ ਉਹ ਹੀ ਖਿਰੂ ਹੋਏ ਪਏ ਆ, ਉਹ ਹਾਲੇ ਤੱਕ ਜੁੜਦੇ ਨਹੀਂ ਨਜ਼ਰ ਆਉਂਦੇ। ਪਰ ਇੱਧਰ ਜੇ ਦੇਖੀਏ ਤਕਰੀਬਨ ਸਰਕਾਰ ਨੇ ਸਾਫ਼ ਕਰ ਦਿੱਤਾ ਹੈ। ਹਾਲੇ ਵੈਸੇ ਸਰਕਾਰ ਵੱਲੋਂ ਕੋਈ ਫੈਸਲਾ ਤੇ ਨਹੀਂ ਲਿਆ ਗਿਆ ਅਧਿਕਾਰਤ ਤੌਰ ਤੇ, ਪਰ ਇਹ ਜ਼ਰੂਰ ਆਖ ਦਿੱਤਾ ਗਿਆ ਕਿ ਜਿਹੜਾ ਉਹਨਾਂ ਨੇ ਹਵਾਲੇ ਦਿੱਤੇ ਆ
ਕਿ ਇਹ ਜਿਹੜੀ ਰਿਕਾਰਡਿੰਗ ਹੋਈ ਆ ਆਪਰੇਸ਼ਨ ਦੀ ਉਹ ਜਨਤਕ ਨਹੀਂ ਸ਼ਾਇਦ ਕੀਤੀ ਜਾਏਗੀ। ਉਮੀਦ ਸੰਭਾਵਨਾ ਬੜੀ ਘੱਟ ਆ। ਹਾਲਾਂਕਿ ਇਹਨਾਂ ਨੇ ਹਾਲੇ ਕੋਈ ਅਧਿਕਾਰਤ ਫੈਸਲਾ ਨਹੀਂ ਲਿਆ, ਪਰ ਉਮੀਦ ਬਹੁਤ ਘੱਟ ਆ ਜੇ ਕੋਈ ਰਿਕਾਰਡਿੰਗ ਹੈ ਤਾਂ। ਦੂਜੀ ਗੱਲ ਇਹ ਹੈ ਕਿ ਜਿਹੜਾ ਨਰਿੰਦਰ ਮੋਦੀ, ਜਿੱਥੋਂ ਆਪਾਂ ਗੱਲ ਛੇੜੀ ਸੀ, ਜਿਹੜਾ ਅੱਜ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਦਾ ਪਿਆ ਸੀ, ਉਹਨੇ ਆਪਣੇ ਨੇਤਾਵਾਂ ਨੂੰ ਕਿਹਾ ਕਿ ਜਿਹੜੇ ਲੋਕ ਤੈਅ ਕੀਤੇ ਗਏ, ਨਿਰਧਾਰਿਤ ਕੀਤੇ ਗਏ, ਜਿਨ੍ਹਾਂ ਕੋਲ ਅਧਿਕਾਰ ਹੈ ਬੋਲਣ ਦਾ, ਉਹੀਓ ਇਸ ਮੁੱਦੇ ਤੇ ਬੋਲਣ, ਦੂਜੇ ਜਿਹੜੇ ਆਪਣਾ ਮੂੰਹ ਬੰਦ ਰੱਖਣ। ਪਰ ਸੋਚਣ ਵਾਲੀ ਗੱਲ ਆ ਕਿ ਮੂੰਹ ਸਭ ਤੋਂ ਪਹਿਲਾਂ ਖੋਲਿਆ ਕਿਹਨੇ ਸੀ? DGMO, ਜਿਹੜਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ, ਰਣਵੀਰ ਸਿੰਘ, ਪ੍ਰੈਸ ਕਾਨਫਰੰਸ ਕਰਕੇ ਹਾਲੇ ਆਪਣੀ ਕਾਰ ਤੱਕ ਨਹੀਂ ਸੀ ਅਪੜਿਆ ਤੇ ਨਰਿੰਦਰ ਮੋਦੀ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ ਸੀ ਅਸੀਂ ਕਰ ਆਏ ਹਾਂ ਸਾਰਾ ਕੁਝ, ਅਸੀਂ ਸਬੂਤ ਵੀ ਦਿਆਂਗੇ, ਜਦੋਂ ਟਾਈਮ ਆਇਆ ਅਸੀਂ ਜਨਤਕ ਕਰ ਦਿਆਂਗੇ। ਰਾਜਨਾਥ ਵੀ ਇਹੋ ਭਾਸ਼ਾ ਬੋਲਿਆ ਸੀ। ਸੋ ਸਭ ਤੋਂ ਪਹਿਲਾਂ ਕੰਮ ਇਹਨਾਂ ਨੇ ਸ਼ੁਰੂ ਕੀਤਾ ਕਿ ਲੋੜ ਸੀ, ਜਿੰਨੀ ਕਾਰਵਾਈ ਇਹ ਹੈਗੀ ਸੀ ਉਹ ਏਡੀ ਤੁੱਲ ਨਹੀਂ ਸੀ ਕਿ ਪ੍ਰਧਾਨ ਮੰਤਰੀ ਖੁਦ ਆ ਕੇ ਹਿੱਕ ਥਾਪੜ ਕੇ ਕਹਿੰਦਾ ਸੀ ਇਹ ਕਰਤਾ, ਉਹ ਕਰਤਾ, ਜੋ ਕਰਤਾ। ਉਹਦੇ ਆਖਣ ਤੋਂ ਬਾਅਦ ਹੀ ਇਹ ਕਾਰਵਾਈ ਇੱਕ ਬਹੁਤ ਵੱਡਾ ਸਿਆਸੀ ਮੁੱਦਾ ਵੀ ਬਣ ਗਿਆ, ਜਿਹਦੀ ਲਪੇਟ ਦੇ ਵਿੱਚ ਆ ਕੇ ਹੁਣ ਉਹ ਜਿਹੜਾ ਸਰਜੀਕਲ ਆਪਰੇਸ਼ਨ ਸੀ ਉਹਦਾ ਵਜੂਦ, ਉਹਦਾ ਥੋੜਾ ਜਿਹਾ ਕਿਤੇ ਹੌਲਾ ਪੈਂਦਾ ਜਾਪਦਾ ਹੈ, ਕਿਉਂਕਿ ਸਾਰੀ ਗੱਲ ਜਿਹੜੀ ਹੈ ਉਹ ਹੁਣ ਇੱਥੇ ਆ ਕੇ ਸਿਮਟ ਗਈ ਕਿ ਇੱਥੇ ਕਿਹੜਾ ਧਿਰ, ਕਿਹੜਾ ਸਿਆਸੀ ਧੜਾ ਹੈ ਜਿਹੜਾ ਉਹ ਇਸ ਮਾਮਲੇ 'ਚ ਰਾਸ਼ਟਰਵਾਦੀ ਹੈ ਤੇ ਕਿਹੜਾ ਧੜਾ ਹੈ ਜਿਹੜਾ ਉਹ ਘੱਟ ਰਾਸ਼ਟਰਵਾਦੀ ਹੈ, ਜਾਂ ਕਿਹੜਾ ਧੜਾ ਹੈ ਜਿਹੜਾ ਦੇਸ਼ ਧਰੋਹੀ ਹੈ। ਦੌੜ ਹੁਣ ਇੱਥੇ ਲੱਗ ਗਈ ਹੈ। ਜੀ ਮਿੰਟੂ ਜੀ, ਤੇ ਹਵਾਈ ਫੌਜ ਦਾ ਇੱਕ ਫੌਜੀ ਕਹਿੰਦਾ ਜੀ ਇੱਕ ਡਰੱਗ ਰੈਕਟ ਦਾ ਸਰਗਨਾ ਨਿਕਲਿਆ। ਇਹ ਅੱਜ ਗ੍ਰਿਫਤਾਰੀ ਹੋਈ ਹੈ ਹੈਦਰਾਬਾਦ ਦੇ ਵਿੱਚ, ਤੇ ਬੜੀ ਹੈਰਾਨੀ ਵਾਲੀ ਗੱਲ ਆ ਕਿ ਇਹ ਫੌਜੀ ਹੈ ਜਿਹੜਾ ਆਮ ਫੌਜ ਦਾ ਨਹੀਂ, ਜਿਹੜਾ ਆਪਾਂ ਕਹਿ ਦਈਏ ਕਿ ਜਿਹੜੀ ਸਾਡੀ ਆਮ ਮਿਲਟਰੀ ਹੁੰਦੀ ਹੈ ਉਹਦਾ ਨਹੀਂ, ਇਹ ਹਵਾਈ ਫੌਜ ਦਾ ਵਿੰਗ ਕਮਾਂਡਰ ਸੀ, ਯਾਨੀ ਉੱਚ ਅਹੁਦੇ ਦਾ ਇਹ ਅਧਿਕਾਰੀ ਸੀ। ਤੇ ਅਸਲ ਦੇ ਵਿੱਚ ਇਹਦੀ ਗ੍ਰਿਫਤਾਰੀ ਜਿਹੜੀ ਹੋਈ ਆ ਉਹ ਕੁਝ ਦਿਨ ਪਹਿਲਾਂ ਡਰੱਗ ਫੜੀ ਗਈ ਸੀਗੀ ਹੈਦਰਾਬਾਦ ਦੇ ਵਿੱਚ। ਮੇਰੇ ਖਿਆਲ ਦੇ ਨਾਲ 231 ਕਰੋੜ ਦੀ ਉਹ ਬਣਦੀ ਸੀਗੀ ਜਿਹੜੀ ਡਰੱਗ ਫੜੀ ਗਈ। ਉਹਦੇ 'ਚ ਇਹ ਲੋੜੀਂਦਾ ਸੀਗਾ, ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ, ਬੱਸ ਦੇ ਵਿੱਚ ਬੈਠਾ ਸੀ, ਬੱਸ ਦੇ ਵਿੱਚੋਂ ਗ੍ਰਿਫਤਾਰੀ ਹੋਈ। ਗੋਆ ਜਾਣ ਦੀ ਤਿਆਰੀ ਕਰਦਾ ਪਿਆ ਸੀ, ਜਿੱਥੇ ਇਹਦਾ ਪਹਿਲਾਂ ਮਾਲ ਜਾਇਆ ਕਰਦਾ ਸੀ। ਕੱਲੇ ਇਹਦੀ ਗ੍ਰਿਫਤਾਰੀ ਨਹੀਂ ਹੋਈ, ਨਾਲ ਇੱਕ ਗ੍ਰਿਫਤਾਰੀ ਇੱਕ ਵਿਗਿਆਨਕ ਦੀ ਵੀ ਹੋਈ ਆ। ਉਹ ਗ੍ਰਿਫਤਾਰੀ ਹੈ ਜਿਹੜੀ ਉਹ ਬੰਗਲੌਰ ਤੋਂ ਹੋਈ ਆ, ਪਰ ਹੋਈ ਇਸੇ ਸਿਲਸਿਲੇ ਦੇ ਵਿੱਚ ਆ। ਇੱਕ ਉਹ ਜਿਹੜਾ ਬੀਬਾ ਫੜਿਆ ਗਿਆ ਤੇ ਨਾਲ ਉਹਦੇ ਇੱਕ ਬੀਬੀ ਵੀ ਫੜੀ ਗਈ, ਉਹ ਵਿਗਿਆਨਕ ਦੱਸਿਆ ਜਾਂਦਾ ਹੈ। ਇਹ ਜਿਹੜਾ ਫੌਜੀ ਹੈ ਇਹਦਾ ਨਾਮ ਮੇਰੇ ਖਿਆਲ ਦੇ ਨਾਲ ਰਾਜਸ਼ੇਖਰ ਰੈਡੀ ਹੈ, ਜੋ ਗ੍ਰਿਫਤਾਰ ਹੋਇਆ। ਇਹ ਕਰਦੇ ਕੀ ਸਨ ਕਿ ਇਹਨਾਂ ਨੇ ਇੱਕ ਅਪਾਰਟਮੈਂਟ ਹੈ ਜਿਹੜਾ ਉਹ ਕਿਰਾਏ ਤੇ ਲਿਆ ਹੋਇਆ ਸੀਗਾ। ਉਹ ਲਿਆ ਇਸ ਕਰਕੇ ਸੀਗਾ ਕਿ ਜੀ ਅਸੀਂ ਦਵਾਈਆਂ ਦਾ ਕੰਮ ਕਰਦੇ ਹਾਂ, ਬਿਲਕੁਲ ਉਸੇ ਤਰਜ਼ ਤੇ ਇਹ ਧੰਦਾ ਕਰਦੇ ਪਏ ਸੀ ਜਿਸੇ ਤਰਜ਼ ਤੇ ਇੱਥੇ ਸਾਡੇ ਪੰਜਾਬ ਦੇ ਵਿੱਚ ਭੋਲੇ ਹੋਰਾਂ ਵਾਲਾ ਰੈਕਟ ਹੈ ਜਿਹੜਾ ਬੇਨਕਾਬ ਹੋਇਆ ਸੀਗਾ। ਉਹ ਮੈਥਾਫਟਾਈਨ ਤੇ ਜਿਹੜੀਆਂ ਹੋਰ ਦਵਾਈਆਂ ਹੁੰਦੀਆਂ ਲਿਆ ਕੇ ਉਹਨਾਂ ਦਾ ਕਾਕਟੇਲ ਬਣਾ ਕੇ ਅੱਗੇ ਡਰੱਗ ਦੇ ਰੂਪ ਦੇ ਵਿੱਚ ਵੇਚਦੇ ਸਨ। ਜਿਹੜੀ ਕੱਲ ਫੜੀ ਗਈ ਉਸ ਤੋਂ ਬਾਅਦ ਇਹ ਗ੍ਰਿਫਤਾਰੀ ਹੈ ਜਿਹੜੀ ਉਹ ਹੋਈ ਹੈ। ਬੜਾ ਚਿੰਤਾ ਦਾ ਵਿਸ਼ਾ ਹੈ ਕਿ ਫੌਜ ਦੇ ਵਿੱਚੋਂ ਇਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਆ। ਕੁਝ ਦਿਨ ਪਹਿਲਾਂ ਇੱਥੋਂ ਗ੍ਰਿਫਤਾਰੀਆਂ ਹੋਈਆਂ ਸਨ ਗੰਗਾਨਗਰ ਸਾਈਡ ਤੋਂ, ਗੰਗਾਨਗਰ ਛਾਉਣੀ ਚੋਂ, ਜਿੱਥੇ CBI ਨੇ ਕੀਤੀਆਂ ਸਨ, ਕਿਉਂਕਿ ਉਹ ਠੇਕੇਦਾਰਾਂ ਦੇ ਨਾਲ ਮਿਲ ਕੇ ਉੱਥੇ ਆਰਮੀ ਦੇ ਜਿਹੜੇ ਅਫਸਰ ਸੀ ਉਹ ਗਬਨ ਸ਼ਬਨ ਕਰੀ ਜਾਂਦੇ ਸੀਗੇ। ਹੋਰ ਤੇ ਹੋਰ ਕਈ ਮਾਮਲਿਆਂ ਦੇ ਵਿੱਚ ਫੌਜ ਦੇ, ਜਿੱਦਾਂ ਆਦਰਸ਼ ਸੁਸਾਇਟੀ ਘੁਟਾਲਾ ਸੀ ਉਹਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਵਾਰ ਰੂਮ ਲੀਕ ਦੇ ਵਿੱਚ, ਵਾਰ ਰੂਮ ਲੀਕਸ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ। ਇੱਥੋਂ ਤੱਕ ਗਿਰਾਵਟ ਆਈ ਹੈ ਕਿ ਇੱਕ ਫੌਜ ਦਾ ਬੜਾ ਵੱਡਾ ਅਫਸਰ, ਉਹ ਅਫਸਰ ਜਿਹਦਾ ਬਹੁਤ ਵੱਡਾ ਅਹੁਦਾ ਸੀ, ਬੜਾ ਪਾਏਦਾਰ ਅਫਸਰ ਸੀ, ਰੇਲ ਗੱਡੀ ਦੇ ਜਾਲੀ ਪਾਸਾਂ ਦੇ ਨਾਲ ਫੜਿਆ ਗਿਆ ਸੀਗਾ ਦਿੱਲੀ ਜਿਹੜਾ ਸਟੇਸ਼ਨ ਹੈ ਉੱਥੇ। ਸੋ ਇਹੋ ਜਿਹੀਆਂ ਜਿਹੜੀਆਂ ਫੌਜ ਦੇ ਵਿੱਚੋਂ ਕਹਾਣੀਆਂ ਸਾਹਮਣੇ ਆਉਣੀਆਂ, ਇਹ ਚਿੰਤਾਜਨਕ ਪਹਿਲੂ ਹੈ। ਔਰ ਖ਼ਾਸ ਤੌਰ ਤੇ ਜੇ ਇਹ ਡਰੱਗ ਰੈਕਟ ਇਸ ਤਰ੍ਹਾਂ ਦਾ ਸੰਚਾਲਨ ਕਰਦਾ ਸੀਗਾ ਇਹ ਫੌਜੀ, ਤੇ ਇਹਦਾ ਮਤਲਬ ਇਹ ਹੈ ਕਿ ਕੋਈ ਹੋਰ ਵੀ ਹੋ ਸਕਦਾ, ਕੋਈ ਹੋਰ ਤੋਂ ਇਲਾਵਾ ਕੋਈ ਹੋਰ ਵੀ ਹੋ ਸਕਦਾ। ਛਾਣਬੀਨ ਕਰ ਲੈਣੀ ਚਾਹੀਦੀ ਹੈ। ਵੈਸੇ ਇਸ ਡਰੱਗ ਦੇ ਮਾਮਲੇ ਦੇ ਵਿੱਚ ਕੁਝ ਦਿਨ ਪਹਿਲਾਂ ਮਮਤਾ ਕੁਲਕਰਨੀ, ਜਿਹੜੀ ਬਹੁਤ ਵੱਡੀ ਕਿਸੇ ਸਮੇਂ ਸੁਪਰਸਟਾਰ ਹੁੰਦੀ ਸੀ, ਉਹਦਾ ਨਾਂ ਵੀ ਗੂੰਜਿਆ ਸੀ। ਸੋ ਵੱਡੀਆਂ ਵੱਡੀਆਂ ਹਸਤੀਆਂ ਜਿਹੜੀਆਂ
ਉਹ ਤੇ ਡੁੱਬਦੀਆਂ ਜਾ ਰਹੀਆਂ ਸਨ ਇਸ ਦਲਦਲ ਦੇ ਵਿੱਚ। ਪਰ ਜੋ ਆ ਫੌਜੀ ਨਿਕਲੇ ਨੇ, ਜਿਹੜਾ ਨਵਾਂ ਚੰਨ ਚਾੜਿਆ, ਇਹ ਸੁੱਤੀ ਕਲਾ ਜਗਾਉਣ ਵਾਲੀ ਗੱਲ ਆ। ਸੁੱਤੀ ਕਲਾ ਜਗਾ ਕੇ ਵੇਖਣਾ ਚਾਹੀਦਾ, ਕਿਤੇ ਇਹ ਨਾ ਹੋਵੇ ਕਿ ਘਰ ਦੇ ਭੇਤੀ ਹੈ ਜਿਹੜੇ ਉਹ ਲੰਕਾ ਦਾ ਬੇੜਾ ਗਰਕ ਕਰਦੇ ਹੋਣ। ਜੀ ਬਿਲਕੁਲ ਜੀ। ਤੇ ਸੁਣਨ ਨੂੰ ਮਿਲਿਆ ਕਿ ਚੰਡੀਗੜ੍ਹ ਏਅਰਪੋਰਟ ਤੇ ਏਅਰਪੋਰਟ ਵਾਲੀ ਇੱਕ ਵੀ ਸਹੂਲਤ ਨਹੀਂ ਮਿਲੀ ਹੈਗੀ ਤੇ ਹਾਈ ਕੋਰਟ ਦੇ ਅੰਦਰ ਰਿਪੋਰਟ ਦਾਖਲ ਕਰ ਦਿੱਤੀ ਹੈ। ਕਮਾਲ ਦੀ ਗੱਲ ਹੈ। ਫਿਰ ਸਾਡਾ ਸੁਖਬੀਰ ਸਿੰਘ ਬਾਦਲ ਹੈ ਜਿਹੜਾ, ਉਹ ਤੇ ਬੜਾ ਸਿੰਪਲ ਤੇ ਬੜਾ ਸਾਦਾ ਉਪ ਮੁੱਖ ਮੰਤਰੀ ਹੈ, ਜਿਹੜਾ ਬਿਨਾਂ ਸਹੂਲਤਾਂ ਵਾਲੇ ਏਅਰਪੋਰਟ ਤੋਂ ਚੜ੍ਹ ਕੇ ਤੇ ਦੁਬਈ ਦਾ ਗੇੜਾ ਲਾ ਆਇਆ, ਨਾਲ 40 ਜਣੇ ਹੋਰ ਲੈ ਕੇ ਗਿਆ ਸੀ। ਉਹਨੇ ਫਲਾਈਟ ਦੀ ਬੋਣੀ ਕੀਤੀ ਸੀ, ਕਹਿੰਦਾ ਕਿ ਪਹਿਲੀ ਫਲਾਈਟ ਦੇ ਵਿੱਚ ਮੈਂ ਜਾਵਾਂਗਾ। ਉਹ ਗੇੜਾ ਕੱਢ ਆਇਆ ਤੇ ਹੁਣ ਪਤਾ ਲੱਗਿਆ ਕਿ ਉੱਥੇ ਤੇ ਕੋਈ ਸਹੂਲਤ ਹੈ ਨਹੀਂ। ਤੇ ਇਹ ਇਸ ਹਵਾਈ ਅੱਡੇ ਦੀਆਂ ਵੈਸੇ ਹੋਈਆਂ ਕਮਾਲਾਂ ਹੀ ਆ। ਇਹ ਚੱਲਿਆ ਸਤੰਬਰ 2016 ਦੇ ਵਿੱਚ ਆ, ਤੇ ਇਹਦਾ ਉਦਘਾਟਨ ਨਰਿੰਦਰ ਮੋਦੀ ਸਾਹਿਬ ਸਤੰਬਰ 11 2015 ਦੇ ਵਿੱਚ ਕਰ ਗਏ ਸਨ। ਸੋ 1 ਸਾਲ ਪਹਿਲਾਂ ਹੀ ਉਦਘਾਟਨ ਕੀਤਾ ਗਿਆ ਸੀ। ਬੜੀਆਂ ਅਜੀਬੋ ਗਰੀਬ ਜੀਆਂ ਕਹਾਣੀਆਂ ਨੇ ਇਸ ਏਅਰਪੋਰਟ ਨਾਲ ਜੁੜੀਆਂ, ਕਿਉਂਕਿ ਇਹ ਮਸਲਾ ਹਾਈ ਕੋਰਟ ਦੇ ਵਿੱਚ ਗਿਆ, ਤਾਂ ਹੀ ਇੱਕ ਅੱਧੀ ਜਿਹੜੀ ਫਲਾਈਟ ਇੱਥੋਂ ਉੱਡਣੀ ਸ਼ੁਰੂ ਹੋਈ। ਉਹਦਾ ਇਹ ਨਤੀਜਾ ਸੀ ਕਿ ਹਾਈ ਕੋਰਟ ਨੇ ਬਹੁਤ ਝਿੜਕਾਂ, ਬਹੁਤ ਫਟਕਾਰਾਂ ਲਾਈਆਂ। ਇਸ ਤੋਂ ਬਾਅਦ ਇਹ ਕਵਾਇਦ ਸ਼ੁਰੂ ਹੋਈ। ਪਰ ਅਸਲ ਦੇ ਵਿੱਚ ਇਹ ਅੰਤਰਰਾਸ਼ਟਰੀ ਏਅਰਪੋਰਟ ਵਾਲੀ ਜਿਹੜੀ ਸਹੂਲਤਾਂ ਦੀ ਲੜੀ ਉੱਥੇ ਚਾਹੀਦੀ, ਉਹ ਹਾਲੇ ਤੱਕ ਪਰੋਈ ਨਹੀਂ ਗਈ। ਅੱਜ ਇੱਕ ਜਿਹੜਾ ਸ਼ਬਦ ਬੋਲਦੇ ਹੁੰਦੇ ਆ ਕਾਨੂੰਨੀ ਭਾਸ਼ਾ 'ਚ, ਐਮਿਕਸ ਕਿਊਰੀ ਉਹਨੂੰ ਕਹਿ ਦਿੰਦੇ ਆ, ਅਦਾਲਤੀ ਮਿੱਤਰ ਆਪਾਂ ਜੇ ਪੰਜਾਬੀ 'ਚ ਕਹੀਏ। ਉਹ ਤੈਅ ਕੀਤਾ ਹੁੰਦਾ ਇੱਕ ਵਕੀਲ, ਉਹਨੂੰ ਐਮਿਕਸ ਕਿਊਰੀ ਕਹਿ ਦਿੰਦੇ ਆ। ਉਹਨੇ ਜਾ ਕੇ ਰਿਪੋਰਟ ਦਾਖਲ ਕੀਤੀ ਹਾਈ ਕੋਰਟ ਦੇ ਵਿੱਚ। ਜੋ ਰਿਪੋਰਟ ਦਾਖਲ ਕੀਤੀ ਹੈ ਬੜੀ ਮਜ਼ੇਦਾਰ ਹੈ। ਉਹ ਕਹਿੰਦਾ ਜੀ ਕਿ ਇਹਨੂੰ ਕੌਮਾਂਤਰੀ ਏਅਰਪੋਰਟ ਤੇ ਆਪਾਂ ਆਖੀ ਜਾਂਦੇ ਹਾਂ, ਪਰ ਮੈਂ ਉੱਥੇ ਜਾ ਕੇ ਵੇਖ ਕੇ ਆਇਆ, ਉੱਥੇ ਤੇ ਇੱਕ ਵੀ ਇਹੋ ਜਿਹੀ ਸਹੂਲਤ ਨਹੀਂ ਹੈ ਜਿਹਨੂੰ ਅਸੀਂ ਕਹੀਏ ਕਿ ਇਹ ਕੌਮਾਂਤਰੀ ਏਅਰਪੋਰਟ ਦੇ ਪੱਧਰ ਦੀ ਹੈ। ਸੋ ਉਸ ਰਿਪੋਰਟ ਤੇ ਹੁਣ ਹਾਈ ਕੋਰਟ ਹੈ ਜਿਹੜਾ ਫਿਰ ਲਾਲ ਪੀਲਾ ਹੋਇਆ। ਉਹਨਾਂ ਨੇ ਫਿਰ ਨੋਟਿਸ ਕੀਤਾ ਜਿਹੜੀ ਸਾਡੀ ਇੱਥੋਂ ਦੀ ਹੈ ਕੌਮੀ ਏਅਰਪੋਰਟ ਅਥਾਰਟੀ ਹੈ, ਇਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਕਿ ਆ ਕੇ ਜਵਾਬ ਦਿਓ। ਤੇ ਨਾਲ ਹਾਈ ਕੋਰਟ ਨੇ ਇਹ ਤੈਅ ਕੀਤਾ ਹੈ ਕਿ ਜਿਹੜੀ CISF ਯਾਨੀ ਇਹਦੀ ਸਿਕਿਉਰਿਟੀ ਹੋਏਗੀ ਇਸ ਹਵਾਈ ਅੱਡੇ ਦੀ, ਕੌਮਾਂਤਰੀ ਹਵਾਈ ਅੱਡੇ ਦੀ, ਉਹਦਾ ਖਰਚ ਹੈ ਜਿਹੜਾ ਅੱਧਾ ਪੰਜਾਬ ਚੁੱਕੇਗਾ ਤੇ ਅੱਧਾ ਹਰਿਆਣਾ ਚੁੱਕੇਗਾ। ਇਹ ਵੀ ਭਾਰ ਹੈ ਜਿਹੜਾ ਪੰਜਾਬ ਤੇ ਸ਼ਾਇਦ ਅੱਧਾ ਜਿਹੜਾ ਉਹ ਪੈ ਜਾਣਾ। ਪਰ ਭਾਰ 1400 ਕਰੋੜ ਦਾ ਤੇ ਪਹਿਲਾਂ ਪਿਆ ਹੈ ਲੋਕਾਂ ਦੇ ਬੋਝ ਤੇ। ਇਹ 1400 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ। ਪਰ ਪਤਾ ਨਹੀਂ ਇਹ ਬਣ ਕੇ ਉਸ ਪੱਧਰ ਦਾ ਕਦੋਂ ਬਣੇਗਾ, ਜਦੋਂ ਇਸ ਨੂੰ ਅਸੀਂ ਵਾਕਿਆ ਕਹਿ ਦਿਆਂਗੇ ਕਿ ਅਸਲੀਅਤ 'ਚ ਕੌਮਾਂਤਰੀ ਏਅਰਪੋਰਟ ਬਣ ਗਿਆ। ਕਿਉਂਕਿ ਕਦੇ ਇਹਦੇ ਨਾਂ ਦਾ ਵਿਵਾਦ ਆ ਜਾਂਦਾ ਹੈ, ਕਦੇ ਇਹਦੇ ਉਦਘਾਟਨ ਦਾ ਵਿਵਾਦ ਆ ਜਾਂਦਾ ਹੈ, ਕਦੇ ਇਹਦੀ ਫਲਾਈਟ ਦਾ ਵਿਵਾਦ ਆ ਜਾਂਦਾ ਹੈ। ਹਾਈ ਕੋਰਟ ਦੇ ਵਿੱਚ 6 ਮਹੀਨੇ ਤਰੀਕਾ ਇਸ ਗੱਲ ਨੂੰ ਲੈ ਕੇ ਪਈਆਂ ਰਹੀਆਂ ਕਿ ਤੁਸੀਂ ਫਲਾਈਟ ਕਦੋਂ ਸ਼ੁਰੂ ਕਰਨੀ ਹੈ। ਹੁਣ ਜੇ ਸਾਰਾ ਕੁਛ ਹੋਇਆ, ਫਲਾਈਟ 1-2 ਦੇਸ਼ਾਂ ਨੂੰ ਚੱਲਣ ਲੱਗੀ ਹੈ, ਤੇ ਹੁਣ ਕਹਿੰਦੇ ਜੀ ਸਹੂਲਤ ਹੀ ਹੈ ਨਹੀਂ। ਜੇ ਸਹੂਲਤ ਹੀ ਹੈ ਨਹੀਂ ਤੇ ਫਿਰ ਅਸੀਂ ਉਹਨਾਂ ਚਿਰ ਕੌਮਾਂਤਰੀ ਏਅਰਪੋਰਟ ਨਹੀਂ ਕਹਿ ਸਕਦੇ ਜਿੰਨਾ ਚਿਰ ਕੌਮਾਂਤਰੀ ਏਅਰਪੋਰਟ ਦੇ ਪੱਧਰ ਦੀਆਂ ਇੱਥੇ ਸਹੂਲਤਾਂ ਜਾਰੀ ਨਹੀਂ ਕੀਤੀ ਜਾਂਦੀਆਂ। ਜੀ ਠੀਕ ਹੈ ਜੀ। ਤੇ ਦੇਖਦੇ ਹਾਂ ਕਿ ਫਿਊਚਰ ਦੇ ਵਿੱਚ ਇਹ ਸਹੂਲਤਾਂ ਜਿਹੜਾ ਜੀ ਇੱਥੇ ਲਿਆਉਂਦੇ ਨੇ ਕਿ ਇੱਦਾਂ ਚੱਲਣ ਦਿੰਦੇ ਨੇ। ਪਰ ਜਿਹੜੀ ਅਗਲੀ ਖਬਰ ਹੈ ਕਿ ਉਸ ਵੱਲ ਵੱਧਦੇ ਹਾਂ ਤੇ ਕਿਹਾ ਜਾ ਰਿਹਾ ਕਿ ਮਨਰੇਗਾ ਕਾਮਿਆਂ ਤੇ ਬੇਦਰਦੀ ਦੇ ਨਾਲ ਲਾਠੀਚਾਰਜ ਹੋਇਆ ਤੇ ਕਈ ਇਹਦੇ ਵਿੱਚ ਜ਼ਖਮੀ ਵੀ ਹੋਏ ਨੇ। ਇਹ ਅੱਜ ਸ਼ਾਮੀ ਹੋਇਆ ਜੀ ਲਾਠੀਚਾਰਜ, ਜਾਂ ਹੁਣ ਤੋਂ ਕੁਝ ਸਮਾਂ ਪਹਿਲਾਂ। ਇਹ ਜਿਹੜੇ ਮਨਰੇਗਾ ਕੰਮ, ਇਹ ਕੱਚੇ ਕੰਮ ਇਹਨਾਂ ਨੂੰ ਕਹਿ ਸਕਦੇ। ਇੱਥੇ ਸਾਡੇ ਭਾਰਤ ਦੇ ਵਿੱਚ ਇੱਕ ਯੋਜਨਾ ਹੈ ਜਿਹੜੀ 2005 ਦੇ ਵਿੱਚ ਸਰਕਾਰ ਬਣੀ ਸੀਗੀ, ਮਨਮੋਹਨ ਸਿੰਘ ਦੀ ਸਰਕਾਰ। ਉਹਦੇ ਵਿੱਚੋਂ ਇਹ ਲਿਆਂਦੀ ਗਈ ਸੀ ਯੋਜਨਾ। ਇਹਨੂੰ ਪਹਿਲਾਂ ਨਰੇਗਾ ਕਹਿ ਦਿੰਦੇ ਸੀ, ਫਿਰ ਮਨਰੇਗਾ ਕਹਿ ਦਿੰਦੇ ਸੀ, ਫਿਰ ਮਗਨਰੇਗਾ ਹੋ ਗਈ। ਇਹਦੇ ਨਾਂ ਬਦਲਦੇ ਗਏ ਜਿਵੇਂ ਜਿਵੇਂ ਸਰਕਾਰਾਂ ਬਦਲਦੀਆਂ ਗਈਆਂ। ਇਹ ਕਾਮਰੇਡ ਜਦੋਂ ਇਹਨਾਂ ਦੇ ਸਾਂਝੀਵਾਲ ਹੁੰਦੇ ਸਨ, ਭਾਈਵਾਲ ਹੁੰਦੇ ਸਨ, ਉਹਨਾਂ ਨੇ ਯੋਜਨਾ ਲਿਆਂਦੀ, ਪਰ ਠੱਪਾ ਲੱਗ ਗਿਆ ਸੀ ਕਿ ਮਨਮੋਹਨ ਸਿੰਘ ਸਰਕਾਰ ਦੀ ਜਿਹੜੀ ਪ੍ਰਾਪਤੀ ਹੈ, ਇਹ ਚੰਗੀ ਯੋਜਨਾ ਸੀ। ਇਹਦੇ ਵਿੱਚ ਗਾਂ ਜਿਹੜੇ ਇਹਨਾਂ ਨੂੰ ਚਲਾਉਂਦੇ ਮਨਰੇਗਾ ਕਾਮਿਆਂ ਨੂੰ ਨਿਗਰਾਨੀ ਹੇਠ ਰੱਖਦੇ ਆ, ਹਾਜ਼ਰੀ ਆਪਾਂ ਲਾਉਂਦੇ ਆ, ਜਿਹੜੀ ਲੇਬਰ ਬਣਾਉਂਦੇ, ਉਹਨਾਂ ਦੀ ਉਜਰਤ ਦਾ ਹਿਸਾਬ ਕਿਤਾਬ ਰੱਖਦੇ ਆ, ਉਹ ਵੀ ਗਾਂ ਸਰਕਾਰ ਲਈ ਕਈ ਇਹਨਾਂ ਨੇ ਰੱਖੇ ਹੋਏ ਆ, ਖਾਸ ਤੌਰ ਤੇ ਜਿਹੜੇ ਆ BDPO ਦਫ਼ਤਰ। ਤੇ ਇਹ ਸਾਰੇ ਜਿਹੜੇ ਕੱਚੇ ਕੰਮ ਆ BDPO ਦਫ਼ਤਰਾਂ ਦੇ ਵਿੱਚ ਮਨਰੇਗਾ ਯੋਜਨਾ ਦੇ ਅਧੀਨ ਕੰਮ ਕਰਦੇ ਆ,
ਇਹ ਮੰਗ ਕਰਦੇ ਪਏ ਆ ਕਿ ਸਾਨੂੰ ਪੱਕਿਆਂ ਰੋਜ਼ਗਾਰ ਦਿੱਤਾ ਜਾਵੇ, ਪੱਕੇ ਤੌਰ ਤੇ ਰੈਗੂਲਰ ਕਰਕੇ ਸਾਡੀਆਂ ਨੌਕਰੀਆਂ, ਸਾਨੂੰ ਸਥਾਈ ਰੋਜ਼ਗਾਰ ਹੈ ਜਿਹੜਾ ਉਹ ਮੁਹੱਈਆ ਕਰਵਾਇਆ ਜਾਵੇ। ਇਸੇ ਮੰਗ ਨੂੰ ਲੈ ਕੇ ਇਹਨਾਂ ਨੇ ਇੱਥੇ ਲੰਬੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਕੁਝ ਸਮਾਂ ਪਹਿਲਾਂ। ਉਦੋਂ ਇਹਨਾਂ ਨੂੰ ਲੋਲੀਪੌਪ ਜਿਹਾ ਫੜਾ ਗਏ ਸਨ ਕਿ ਤੁਹਾਡੀ ਮੁਲਾਕਾਤ ਕਰਾ ਦਿਆਂਗੇ ਮੁੱਖ ਮੰਤਰੀ ਦੇ ਨਾਲ, ਤੁਹਾਡੀ ਨੌਕਰੀ ਹੈ ਜਿਹੜੀ ਪੱਕੀ ਕਰ ਦਿਆਂਗੇ। ਉਦੋਂ ਇਹਨਾਂ ਨੂੰ ਮਨਾ ਲਿਆ ਗਿਆ ਸੀ, ਪਰ ਉਹ ਕੀਤਾ ਕਰਾਇਆ ਨਾ ਕੱਖ ਨਹੀਂ। ਅੱਜ ਇਹ ਸਾਰੇ ਇਕੱਠੇ ਹੋ ਕੇ ਰਾਮਪੁਰਾ ਫੂਲ ਤੋਂ ਭਗਤੇ ਰੋਸ ਮਾਰਚ ਕਰਨ ਜਾ ਰਹੇ ਸੀਗੇ, ਕਿਉਂਕਿ ਉਹ ਜਿਹੜਾ ਭਗਤੇ ਮਾਰਚ ਜਾ ਕੇ ਖਤਮ ਹੋਣਾ, ਉਹਨੇ ਲੰਘਣਾ ਸੀ ਵਾਇਆ ਮਲੂਕਾ, ਤੇ ਮਲੂਕਾ ਪਿੰਡ ਆ ਜਿਹੜਾ ਸਾਡਾ ਇੱਥੋਂ ਦਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਉਹਦਾ। ਇਸ ਕਰਕੇ ਜਿਹੜੀ ਪੁਲਿਸ ਸੀ ਉਹ ਪਹਿਲਾਂ ਹੀ ਉੱਥੇ ਇੱਕ ਪਿੰਡ ਨੇੜੇ ਆਉਂਦਾ ਕੋਠਾ ਗੁਰੂ, ਉੱਥੇ ਖੜ ਗਈ। ਔਰ ਪੁਲਿਸ ਦੀ ਤਾਦਾਦ ਦੱਸਦੇ ਕਿ ਬਹੁਤ ਜ਼ਿਆਦਾ ਸੀ। ਦੱਸਿਆ ਤੇ ਜਾਂਦਾ ਕਿ 500-700 ਜਿਹੜਾ ਮੁਲਾਜ਼ਮ ਉਹ ਦੱਸਿਆ ਜਾਂਦੀ ਕਿ ਇੰਨੀ ਕੋਈ ਨਫਰੀ ਸੀ। ਉਹਨਾਂ ਨੇ ਫਿਰ ਉੱਥੇ ਇਹਨਾਂ ਨੂੰ ਰੋਕਿਆ, ਜਿੱਥੋਂ ਬਾਅਦ ਚ ਚਾਰਜ ਕਰ ਦਿੱਤਾ ਗਿਆ। ਹਾਲਾਂਕਿ ਹਾਲੇ ਕੋਈ ਪੱਕੀ ਕੋਈ ਮੀਡੀਆ ਰਿਪੋਰਟ ਨਹੀਂ ਆਈ, ਪਰ ਜੋ ਉੱਥੇ ਹੰਢਾ ਕੇ ਆਏ ਆ ਉਹਨਾਂ ਦੇ ਨਾਲ ਕੁਝ ਗੱਲਬਾਤ ਕੀਤੀ, ਤੇ ਜਿਹਦੇ ਚੋਂ ਇਹ ਨਿਕਲ ਕੇ ਆ ਰਿਹਾ ਸਾਹਮਣੇ ਕਿ ਲਾਠੀ ਚਾਰਜ ਤੇ ਬੇਦਰਦੀ ਦੇ ਨਾਲ ਕੀਤਾ ਹੀ ਗਿਆ, ਬਲਕਿ ਉੱਥੇ ਅਥਰੂ ਗੈਸ ਦਾ ਵੀ ਇਸਤੇਮਾਲ ਕੀਤਾ ਗਿਆ, ਪਾਣੀ ਦੀਆਂ ਬੁਛਾਰਾਂ ਦਾ ਵੀ ਇਸਤੇਮਾਲ ਕੀਤਾ ਗਿਆ। ਤੇ ਜਦੋਂ ਕੁੱਟ ਕੁਟਾਪਾ ਹੋਇਆ, ਉਦੋਂ ਜਿਹੜੀਆਂ ਕੁੜੀਆਂ ਸਨ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਵਾਲਾਂ ਤੋਂ ਫੜ ਫੜ ਕੇ ਉਹਨਾਂ ਨੂੰ ਧੋਇਆ ਗਿਆ। ਬਹੁਤ ਸਾਰੇ ਮੁੰਡਿਆਂ ਦੀਆਂ ਜਿਹੜੀਆਂ ਦਸਤਾਰਾਂ ਵੀ ਲੱਥੀਆਂ ਨੇ, ਕੁੜੀਆਂ ਦੀਆਂ ਚੁੰਨੀਆਂ ਵੀ ਰੋਲੀਆਂ ਨੇ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਬੜਾ ਭਿਆਨਕ ਲਾਠੀ ਚਾਰਜ ਹੋਇਆ। ਸਰਕਾਰ ਜਿਹੜੇ ਰਾਹ ਤੁਰੀ ਜਾਂਦੀ ਹੈ, ਜਿਸ ਤਰ੍ਹਾਂ ਹੁਣ ਕੱਚੇ ਦੀ ਇਹ ਕਰਦੇ ਫਿਰਦੇ ਆ ਕਿ ਪੱਕੇ ਕਰੀਏ ਕਿ ਨਾ ਕਰੀਏ, ਦੁਚਿੱਤੀ ਜੀ ਚ ਆ। ਲੱਗਦਾ ਹੈ ਕਿ ਇਹਨਾਂ ਨੇ, ਕਿਉਂਕਿ ਜੇ ਕਰਨਾ ਹੁੰਦਾ ਤੇ ਬਹੁਤ ਪਹਿਲਾਂ ਕਰ ਲੈਂਦੇ, ਪਰ ਜਾਬਤਾ ਇਹ ਹੈ ਕਿ ਇਹਨਾਂ ਨੂੰ ਕੱਚਿਆਂ ਕਾਮਿਆਂ ਨੂੰ ਪੱਕੇ ਕਰਨ ਜਾਂ ਨਾ ਕਰਨ, ਪਰ ਆਉਂਦੀ ਸਰਕਾਰ ਵੇਲੇ ਇਹਨਾਂ ਦੇ ਪਿੰਡੇ ਪੱਕੇ ਜ਼ਰੂਰ ਕਰ ਦੇਣਗੇ, ਕੁੱਟ-ਕੁੱਟ ਕੇ, ਕਿ ਦੂਜੀ ਸਰਕਾਰ ਵੇਲੇ ਇਹਨਾਂ ਨੂੰ ਪੀੜ ਨਾ ਹੋਵੇ। ਜੀ ਠੀਕ ਹੈ ਜੀ। ਤੇ ਸੁਣਿਆ ਕਿ ਨਵਜੋਤ ਸਿੱਧੂ ਨੇ ਆਖਰ ਹੁਣ ਰਾਹੁਲ ਗਾਂਧੀ ਦੇ ਨਾਲ ਮਿਲਾਈ ਸੈਨਤ, ਤੇ ਵੱਡੀ ਖਬਰ ਦੀ ਸੰਭਾਵਨਾ ਹੋ ਗਈ ਆ। ਨਵਜੋਤ ਸਿੱਧੂ ਕਈ ਦਿਨਾਂ ਦਾ ਸੁੱਕੇ ਪੱਤੇ ਵਾਂਗੂ ਡੋਲਦਾ ਫਿਰਦਾ ਸੀ, ਕਦੇ ਉੱਧਰ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ। ਹਾਂ, ਤੇਜ਼ ਹਵਾ ਦਾ ਝੋਂਕਾ ਆਇਆ ਤੇ ਉਹ ਰਿੜਦਾ ਰਿੜਦਾ ਫਿਰ ਉੱਥੇ ਜਾ ਪਿਆ ਜਿੱਥੇ ਉਹਨੇ ਜਾਣਾ, ਜਿੱਥੇ ਉਹ ਪਹੁੰਚਣਾ ਚਾਹੁੰਦਾ ਸੀ, ਲੋਚਦਾ ਸੀ। ਦੱਸਦੇ ਆ ਕਿ ਇਹਦਾ ਇੱਕ ਪੁਰਾਣਾ ਮਿੱਤਰ ਕ੍ਰਿਕਟਰ, ਸਾਬਕਾ ਕ੍ਰਿਕਟਰ, ਤੇ ਅੱਜ ਕੱਲ੍ਹ ਉਹ ਕਾਂਗਰਸ ਦਾ ਸਾਂਸਦ ਵੀ ਹੈ, ਅਜ਼ਹਰੁਦੀਨ। ਉਹਨੇ ਵਿਚੋਲਗੀ ਕੀਤੀ ਹੈ। ਕਿਸੇ ਸਮੇਂ ਇਹਨਾਂ ਦੀ ਆਪਸ ਦੇ ਵਿੱਚ ਵਿਗੜ ਵੀ ਗਈ ਸੀ ਦੋਵਾਂ ਦੀ, ਇੱਥੋਂ ਤੱਕ ਵਿਗੜੀ ਸੀ ਕਿ ਬੂਟ ਬੰਨਦਾ ਨਵਜੋਤ ਸਿੱਧੂ ਇੰਗਲੈਂਡ ਦੇ ਵਿੱਚੋਂ ਬੋਰੀ ਬਿਸਤਰਾ ਬੰਨ ਕੇ ਆ ਗਿਆ ਸੀ, ਲੜਾਈ ਝਗੜਾ ਕਰਕੇ ਅਜ਼ਹਰੁਦੀਨ ਦੇ ਨਾਲ ਕੈਪਟਨ ਸੀ। ਪਰ ਬਾਅਦ ਦੇ ਵਿੱਚ ਫੇਰ ਪੁਰਾਣੇ ਮਿੱਤਰਾਂ ਦਾ ਹੇਜ ਜਾਗ ਪਿਆ ਹੋਣਾ, ਤੇ ਉਹ ਇੱਥੋਂ ਤੱਕ ਕਹਾਣੀ ਨੂੰ ਲੈ ਕੇ ਗਿਆ ਕਿ ਵਿੱਚ ਪੈ ਕੇ ਉਹਨੇ ਰਾਹੁਲ ਗਾਂਧੀ ਦੇ ਨਾਲ ਇਹਦੀ ਮੀਟਿੰਗ ਫਿੱਟ ਕਰਾਈ ਹੈ। ਫਿਰ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਗੁੱਟ ਫਿੱਟ ਕਰ ਦਿੱਤੀ ਹੈ। ਦੱਸਦੇ ਕਿ ਕੱਲ ਕੈਪਟਨ ਅਮਰਿੰਦਰ ਸਿੰਘ ਜਦੋਂ ਪਾਕਿਸਤਾਨ ਦੇ ਬਾਰਡਰ ਵੇਂਦਾ ਫਿਰਦਾ ਸੀ ਖੇਮਕਰਨ ਸੈਕਟਰ ਦੇ ਵਿੱਚ, ਉਦੋਂ ਟੈਲੀਫੋਨ ਆ ਗਿਆ ਕਿ ਕੈਪਟਨ ਸਾਹਿਬ ਦਿੱਲੀ ਆਓ, ਕੋਈ ਜ਼ਰੂਰੀ ਕੰਮ ਆ। ਜ਼ਰੂਰੀ ਕੰਮ ਇਹੋ ਹੀ ਹੈ ਕਿ ਸਿੱਧੂ ਨੂੰ ਸਾਥੀ ਬਣਾਇਆ ਜਾਵੇ ਜਾਂ ਨਾ, ਉਹਦੇ ਫਾਇਦੇ ਨੁਕਸਾਨ ਕੀ ਹੋਣਗੇ, ਉਹਨਾਂ ਸਾਰਿਆਂ ਤੇ ਵਿਚਾਰ ਚਰਚਾ ਜਿਹੜੀ ਉਹ ਇਹਨਾਂ ਦੀ ਹੋਣੀ ਸੀ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਕਾਹਲੀ ਕਾਹਲੀ ਕੱਲ ਦਿੱਲੀ ਨੂੰ ਉੱਡ ਗਿਆ, ਉੱਥੋਂ ਖੇਮਕਰ ਨੂੰ। ਸੋ ਉੱਥੋਂ ਹੁਣ ਜਾ ਕੇ ਉਹ ਕਿਹੋ ਜਿਹਾ ਪੈਗਾਮ ਲੈ ਕੇ ਆਉਂਦੇ ਕੈਪਟਨ ਅਮਰਿੰਦਰ ਸਿੰਘ ਤੇ ਹਾਲੇ ਸਮਾਂ ਦੱਸੇਗਾ। ਪਰ ਨਵਜੋਤ ਸਿੱਧੂ ਬਾਰੇ ਇਹ ਆਪਾਂ ਸਪਸ਼ਟ ਕਹਿ ਸਕਦੇ ਹਾਂ, ਕਿਉਂਕਿ ਜਿਹੜੀ ਇਹ ਖਬਰ ਉਹਦੇ ਬਾਰੇ ਇੱਕ ਬਹੁਤ ਵੱਡੇ ਅਖਬਾਰ ਨੇ ਛਾਇਆ ਕੀਤੀ ਹੈ, ਉਸ ਖਬਰ ਨੂੰ ਲਗਭਗ ਹੁਣ 24 ਘੰਟੇ ਹੋਣ ਵਾਲੇ ਆ ਛਾਇਆ ਹੋਏ ਨੂੰ। ਜੇ ਉਹਦਾ ਕੋਈ ਖੰਡਨ ਨਹੀਂ ਆਇਆ, ਕਿਉਂਕਿ ਜਿਹੜੀ ਬੀਬੀ ਸਿੱਧੂ ਹੈ ਉਹ ਤੇ ਜਦੋਂ ਮਾੜਾ ਜਿਹਾ ਪੁੱਠਾ ਬਿਆਨ ਕੋਈ ਦੇਵੇ, ਉਹਨਾਂ ਦੇ ਬਿਆਨ ਕਸੂਤਾ ਲੱਗੇ, ਫਿਰ ਉਹ ਨਾਲ ਦੀ ਨਾਲ ਬਤਾਊਆਂ ਵਾਲਾ ਰਾਇਤਾ ਖਵਾ ਦਿੰਦੀ। ਉਹ ਬੀਬੀ ਬੜੀ ਤੇਜ਼ ਆ। ਇੱਕ ਪ੍ਰੋਗਰਾਮ ਦੇ ਵਿੱਚ ਸਿੱਧੂ ਸਾਹਿਬ ਤੇ ਉਹ ਗਏ ਸਨ, ਤੇ ਉਹ ਕਹਿੰਦੀ ਕਿ ਮੈਂ ਤੇ ਸਿੱਧੂ ਨੂੰ ਬਤਾਊਆਂ ਦਾ ਰਾਇਤਾ ਵੀ ਖਵਾ ਦਿੰਦੀ ਆ। ਉਹ ਬੀਬੀ ਹੈਗੀ ਇਹੋ ਜਿਹੀ ਆ। ਉਹਨੇ ਖੰਡਨ ਨਹੀਂ ਕੀਤਾ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਹੈ। ਨਵਜੋਤ ਸਿੱਧੂ ਆਪਦਾ ਰਾਹ ਜਿਹੜਾ ਸਿੱਧਾ ਕਰਦਾ ਪਿਆ। ਹੁਣ ਇਹ ਸਮਾਂ ਦੱਸੇਗਾ ਕਿ ਸਿੱਧੂ ਉੱਥੇ ਕਿਸ ਤਰ੍ਹਾਂ ਫਿੱਟ ਹੁੰਦਾ, ਕਿਹੋ ਜਿਹੀ ਭੂਮਿਕਾ ਉਹਨੂੰ ਮਿਲਦੀ ਹੈ, ਇਹ ਗੱਲ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ। ਪਰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਦੀ ਹੈ ਕਿ ਸਿੱਧੂ ਤੇ ਫਿਰ ਵੀ ਲੱਗਦਾ ਹੈ ਕਿ ਟਿਕਾਣੇ ਚਲਾ ਜਾਏਗਾ, ਪਰ ਜਿਹੜੇ ਉਹਦੇ ਨਾਲ ਦੇ
ਜਿਹੜੇ ਉਹਦੇ ਸਿਰ ਤੇ ਬੁੜਕਦੇ ਸਨ। ਉਹਦੇ ਬੈਂਸ ਬ੍ਰਦਰਸ ਜਿਹੜੇ ਭਰਾ ਹੀ ਕਹਿ ਲਓ, ਦੋਸਤ ਕਹਿ ਲਓ, ਜਾਂ ਪ੍ਰਗਟ ਸਿੰਘ ਹੈ ਜਿਹੜਾ, ਕਿ ਇਹ ਸਿੱਧੂ ਦੇ ਸਮਾਨ ਦੇ ਨਾਲ ਹੀ ਜਾਣਗੇ ਜਾਂ ਫਿਰ ਇਹ ਆਪਦਾ ਅੱਡ ਕੋਈ ਟਿਕਾਣਾ ਤਲਾਸ਼ਣਗੇ। ਸਭ ਤੋਂ ਵੱਡੀ ਅੱਜ ਇਹੀ ਚਰਚਾ ਹੈ ਕਿ ਕੀ ਬੈਂਸ ਭਰਾ ਵੀ ਨਵਜੋਤ ਸਿੱਧੂ ਦੇ ਨਾਲ ਜੇ ਗੱਲ ਬਣਦੀ ਹੈ ਉਹ ਵੀ ਕਾਂਗਰਸ 'ਚ ਜਾਣਗੇ, ਕਿ ਪ੍ਰਗਟ ਸਿੰਘ ਵੀ ਕਾਂਗਰਸ 'ਚ ਜਾਏਗਾ? ਜੇ ਇਹ ਜਾਣਗੇ ਤਾਂ ਸਭ ਤੋਂ ਫਿਰ ਦਿਲਚਸਪ ਸਥਿਤੀ ਬਣ ਜਾਏਗੀ ਇਹ ਕਿ ਨਵਜੋਤ ਸਿੱਧੂ ਜਾਂ ਬੀਬੀ ਸਿੱਧੂ ਹੈ ਜਿਹੜੀ, ਉਹ ਇਲੈਕਸ਼ਨ ਕਿੱਥੋਂ ਲੜਦੀ ਹੈ? ਕਿਉਂਕਿ ਜਿਹੜੇ ਦੋਵੇਂ ਪਰਿਵਾਰ ਆ, ਨਵਜੋਤ ਸਿੱਧੂ ਹੈ ਜਿਹਦਾ ਕਿ ਦਾਦਕਾ ਪਿਛੋਕੜ ਆ ਜਿਹੜਾ ਉਹ ਸਿੱਖ ਧਰਮ ਨਾਲ ਆ, ਤੇ ਜਿਹੜਾ ਨਾਨਕਾ ਪਿਛੋਕੜ ਆ ਉਹ ਉਧਰਲੇ ਪਾਸੇ ਦੂਜੇ ਧਰਮ ਦੇ ਨਾਲ ਬਿਲੋਂਗ ਕਰਦਾ। ਸੋ ਉਹ ਉਹਨਾਂ ਦੇ ਪਰਿਵਾਰ ਵੀ ਜਿਹੜੇ ਆ ਉਹ ਪਟਿਆਲੇ ਤੋਂ ਆ। ਕੈਪਟਨ ਦਾ ਵੀ ਜਿਹੜਾ ਵਰਚਸਵ ਆ ਉਹ ਪਟਿਆਲੇ ਜ਼ਿਆਦਾ ਹੈ। ਅੰਮ੍ਰਿਤਸਰ ਸਿੱਧੂ ਦਾ ਟਿਕਾਣਾ ਦੂਸਰਾ ਟਿਕਾਣਾ ਤੇ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਦੂਸਰਾ ਟਿਕਾਣਾ। ਇਹ ਅਦਲਾ ਬਦਲੀ ਟਿਕਾਣਿਆਂ ਦੀ ਕਿਵੇਂ ਹੋਏਗੀ, ਸਹਿਮਤੀ ਜੀ ਕਿਵੇਂ ਬਣੇਗੀ, ਇਹ ਤਾਂ ਦਿਲਚਸਪ ਰਹੇਗਾ ਜੇ ਪਹਿਲਾਂ ਨਵਜੋਤ ਸਿੱਧੂ ਦਾ ਇੱਥੇ ਇਹ ਜਿਹੜਾ ਚੱਲਦਾ ਪਿਆ ਇਹ ਸਿਆਸੀ ਕਹਿ ਲਈਏ ਗੋਟੀਆਂ ਫਿੱਟ ਕਰਨ ਵਾਲਾ ਖੇਡ, ਜੇ ਇਹ ਨੇਪਰੇ ਚੜਦਾ ਸੋ ਫਿਰ ਦਿਲਚਸਪ ਹੋਏਗਾ ਕਿ ਨਵਜੋਤ ਸਿੱਧੂ ਨੂੰ ਨੁਮਾਇੰਦਗੀ ਕਰਨ ਲਈ ਦਾਅਵੇਦਾਰੀ ਕਿੱਥੋਂ ਮਿਲਦੀ ਹੈ। ਜੀ ਜੀ ਮਿੰਟੂ ਜੀ, ਤੇ ਸੁਣਿਆ ਕਿ ਵੀਰ ਸਿੰਘ ਲੋਪੋਕੇ ਦੇ ਘਰ ਮੁਰੇ ਅਕਾਲੀ ਸਰਪੰਚਾਂ ਨੇ ਸੱਦ ਕੇ ਇੱਕ ਪੱਤਰਕਾਰ ਖੜਕਾਇਆ। ਪੱਤਰਕਾਰਾਂ ਤੇ ਵੀ ਸ਼ਨੀ ਦਾ ਢਈਆ ਹੀ ਚੱਲਦਾ ਪਿਆ। ਅੰਮ੍ਰਿਤਸਰ ਜ਼ਿਲ੍ਹੇ 'ਚ ਤੇ ਖਾਸ ਤੌਰ ਤੇ ਪਿਛਲੇ ਮਹੀਨੇ ਵੀ ਕੁੱਟੇ ਗਏ ਸਨ। ਪਿਛਲੇ ਮਹੀਨੇ ਬਿਕਰਮਜੀਤ ਸਿੰਘ ਮਜੀਠੀਆ ਦੀ ਕੋਠੀ 'ਚ ਮੰਗ ਪੱਤਰ ਦੇਣ ਗਏ ਸੀਗੇ। ਮੰਗ ਪੱਤਰ ਤੇ ਨਹੀਂ ਦੇ ਪਾਏ ਪਰ ਡੰਗ ਪੱਤਰ ਜ਼ਰੂਰ ਉਹਨਾਂ ਨੂੰ ਮਿਲ ਗਿਆ। ਅੱਗੋਂ ਪੁਲਿਸ ਨੇ ਡਾਂਗ ਰਾਹ ਦੇ ਵਿੱਚ ਹੀ ਵਰਾ ਦਿੱਤੀ। ਇੱਕ ਬਜ਼ੁਰਗ ਪੱਤਰਕਾਰ ਸਨ ਸਾਡੇ ਇੱਥੋਂ ਦੇ ਜੋਗਿੰਦਰ ਸਿੰਘ ਜੀ ਮਖੂ ਤੋਂ, ਉਹ ਬਹੁਤ ਬੁਰੀ ਤਰ੍ਹਾਂ ਉਸ ਕੁੱਟਮਾਰ ਦਾ ਸ਼ਿਕਾਰ ਹੋਏ ਸਨ। ਪਰ ਜਿਹੜੀ ਇਹ ਕਰਤੂਤ ਇਹਨਾਂ ਨੇ ਕੀਤੀ ਹੈ ਤੇ ਹੱਦ ਹੀ ਟੱਪ ਦਿੱਤੀ। ਉਹ ਤੇ ਪੁਲਿਸ ਵਾਲਿਆਂ ਨੇ ਕੁੱਟਿਆ, ਚਲੋ 100 ਹੋ ਜਾਂਦਾ ਕਿ ਕਈ ਵਾਰ ਹਾਲਾਤ ਹੈ ਜਿਹੜੇ ਇੱਦਾਂ ਦੇ ਬਣ ਜਾਂਦੇ ਆ, ਕਈ ਵਾਰ ਪੁਲਿਸ ਵਾਲੇ ਗਲਤੀ ਕਰ ਜਾਂਦੇ, ਕਈ ਵਾਰੀ ਪ੍ਰਦਰਸ਼ਨਕਾਰੀ ਗਲਤ ਕਰ ਜਾਂਦੇ ਆ। ਪਰ ਜਿਹੜਾ ਇਹ ਪੱਤਰਕਾਰ ਕੁੱਟਿਆ ਗਿਆ, ਇਹ ਪੱਤਰਕਾਰ ਘਰੋਂ ਸੱਦ ਕੇ ਕੁੱਟਿਆ ਗਿਆ। ਕੁੱਟਿਆ ਇਸ ਕਰਕੇ ਗਿਆ ਕਿਉਂਕਿ ਕੁਛ ਦਿਨ ਪਹਿਲਾਂ ਇਹਨੇ ਇੱਕ ਖਬਰ ਸ਼ਾਇਆ ਕੀਤੀ ਸੀ। ਖਬਰ ਇਹ ਸੀਗੀ ਕਿ ਲੋਕ ਉੱਥੇ ਉਸ ਹਲਕੇ ਦੇ ਵਿੱਚ ਖਾਸ ਤੌਰ ਤੇ ਅਜਨਾਲਾ, ਇਸ ਹਲਕੇ ਦੇ ਵਿੱਚ ਬਹੁਤ ਸਾਰੀਆਂ ਲਾਉਂਦੇ ਆ ਕੁੰਡੀਆਂ, ਬਿਜਲੀ ਦੀਆਂ ਤਾਰਾਂ ਜਿਹੜੀਆਂ ਸਿੱਧੀਆਂ ਖੰਭੇ ਤੋਂ ਪਾ ਲੈਂਦੇ ਆ। ਉਸ ਖਬਰ ਨੂੰ ਛਾਪਿਆ ਸੀ ਉਹਨੇ ਸਮੇਤ ਫੋਟੋਆਂ ਕਿ ਆਹ ਦੇਖੋ ਜੀ ਦਿਨੇ ਕੁੰਡੀਆਂ ਲਮਕਦੀਆਂ ਪਈਆਂ। ਖਾਸ ਤੌਰ ਤੇ ਕਿਉਂਕਿ ਮਜੀਠੀਆ, ਅਜਨਾਲਾ, ਲੋਪੋਕੇ ਇਸ ਏਰੀਏ ਦੇ ਵਿੱਚ ਦੱਸਦੇ ਆ ਕਿ ਬਿਜਲੀ ਚੋਰੀ ਹੈ ਜਿਹੜੀ ਬੜੇ ਵੱਡੇ ਪੱਧਰ ਤੇ ਆਉਂਦੀ ਹੈ। ਜੇ ਕੋਈ ਛਾਪਾ ਮਾਰਨ ਜਾਂਦਾ ਵੀ ਹੈ ਤੇ ਉਹ ਅੱਗੋਂ ਸਿਆਪਾ ਪਵਾ ਬਹਿੰਦਾ, ਉਹਨੂੰ ਘੇਰ ਕੇ ਕੁੱਟਦੇ ਵੀ। ਉਹ ਕਹਿੰਦੇ ਆ ਕਿ ਜਾਣਦਾ ਇਲਾਕਾ ਕਿਹਦਾ। ਸੋ ਉਸ ਪੱਤਰਕਾਰ ਨੂੰ ਵੀ ਨਹੀਂ ਸੀ ਪਤਾ ਕਿ ਇਲਾਕਾ ਕਿਹਦਾ। ਉਹਨੇ ਖਬਰਾਂ ਜਿਹੜੀਆਂ ਛਾਪ ਦਿੱਤੀਆਂ ਤੇ ਮੁੜ ਕੇ ਫਿਰ ਉਹਦੇ ਪਿੰਡੇ ਤੇ ਲਾਸ਼ਾਂ ਅਗਲਿਆਂ ਨੇ ਛਾਪ ਦਿੱਤੀਆਂ। ਘਰੋਂ ਸੱਦ ਲਿਆ ਕਿ ਆ ਪੱਤਰਕਾਰਾ ਸਮਾਗਮ ਰੱਖਿਆ, ਕੋਈ ਫੋਟੋ ਸ਼ੋਟੋ ਖਿੱਚ ਲਾ। ਉਹ ਜਦੋਂ ਗਿਆ ਪੱਤਰਕਾਰ, ਉਸ ਪੱਤਰਕਾਰ ਦਾ ਨਾਮ ਕਲਸੀ ਸੀਗਾ, ਉਹਨੂੰ ਕਲਸੀ ਨੂੰ ਫਿਰ ਉਹਨਾਂ ਨੇ ਉੱਥੇ ਗੋਡਿਆਂ ਥੱਲੇ ਲੈ ਲਿਆ, ਕਾਫੀ ਕੁੱਟਿਆ ਮਾਰਿਆ। ਉਹਦੀ ਦਸਤਾਰ ਹੈ ਜਿਹੜੀ ਉਤਾਰ ਦਿੱਤੀ ਗਈ, ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਉਹਦੇ ਦਸਤਾਰ ਦੇ ਨਾਲ ਜੋ ਹੋਣਾ ਸੀ ਹੋਇਆ। ਔਰ ਕੁੱਟਣ ਵਾਲੇ ਕੌਣ ਸਨ? ਕੁੱਟਣ ਵਾਲੇ ਉੱਥੋਂ ਦੇ 2-3 ਸਰਪੰਚ ਸੀ ਲਾਗੇ ਬੰਨੇ ਦੇ, ਨਾਲ ਉਹਨਾਂ ਦੇ 25-30 ਜਿਹੜੇ ਗੁੰਡੇ ਸੀ। ਬਹੁਤ ਹੀ ਰੀਝ ਦੇ ਨਾਲ ਉਸ ਪੱਤਰਕਾਰ ਨੂੰ ਕੁੱਟਿਆ ਗਿਆ, ਦੱਬ ਕੇ ਕੁਟਾਪਾ ਚਾੜਿਆ ਗਿਆ। ਦੱਸਦੇ ਆ ਕਿ ਇਹ ਜਿੱਥੇ ਵਾਰਦਾਤ ਵਾਪਰੀ ਉਹ ਘਰ ਸੀ ਵੀਰ ਸਿੰਘ ਲੋਪੋਕੇ ਦਾ, ਬਿਲਕੁਲ ਉਹਦੇ ਘਰ ਦੇ ਸਾਹਮਣੇ, ਉਹਦੇ ਬੂਹੇ ਦੇ ਅੱਗੇ ਉਸ ਪੱਤਰਕਾਰ ਨੂੰ ਕੁੱਟਿਆ ਗਿਆ ਤੇ ਕੁੱਟਿਆ ਵੀ ਬਹੁਤ ਬੇਰਹਿਮੀ ਦੇ ਨਾਲ ਗਿਆ। ਵੀਰ ਸਿੰਘ ਲੋਪੋ ਕੋਲ ਜੇ ਰੋਂਦਾ ਕਰਲਾਉਂਦਾ ਗਿਆ ਪੱਤਰਕਾਰ, ਕਿਹਾ ਵੇਖੋ ਮੇਰੇ ਨਾਲ ਕੀ ਇਹਨਾਂ ਨੇ ਚੰਨ ਚਾੜਿਆ, ਤੇ ਉਹ ਕਹਿੰਦਾ ਕੋਈ ਨਹੀਂ ਤੂੰ ਜਾ, ਮੈਂ ਵੇਖ ਲਵਾਂਗਾ, ਮੈਂ ਕਰ ਲਾਂਗਾ ਗੱਲ। ਉਹਨੇ ਇਹੋ ਜਿਹਾ ਜਵਾਬ ਦਿੱਤਾ। ਪੱਤਰਕਾਰ ਫਿਰ ਢਿੱਲਾ ਜਿਹਾ ਹੋ ਕੇ ਆ ਗਿਆ। ਪੱਤਰਕਾਰ ਕਿਉਂਕਿ ਜਲੰਧਰ ਤੋਂ ਛਪਦੇ ਇੱਕ ਬਹੁਤ ਵੱਡੇ ਅਖਬਾਰ ਦਾ ਪੱਤਰਕਾਰ ਸੀ। ਅੱਜ ਉਸ ਅਖਬਾਰ ਨੇ ਫਿਰ ਕਲਪ ਕੇ ਅੱਜ ਬਹੁਤ ਵੱਡੀ ਇੱਕ ਖਬਰ ਵੀ ਲਾਈ ਹੈ ਜਿਹਦੀ ਬਹੁਤ ਚਰਚਾ ਪੰਜਾਬ ਦੇ ਵਿੱਚ। ਪਰ ਜਦੋਂ ਪਿਛਲੇ ਮਹੀਨੇ ਲਾਠੀਚਾਰਜ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਪੱਤਰਕਾਰਾਂ ਤੇ ਇਸ ਅਖਬਾਰ ਨੇ, ਇਕੱਲਾ ਇਹ ਅਖਬਾਰ ਸੀ
ਜਿਹਨੇ ਉਹ ਖਬਰ ਨਹੀਂ ਸੀ ਲਾਈ, ਕਿਉਂਕਿ ਇਹਨਾਂ ਦੀ ਮਾਲਕਾਂ ਦੀ ਜਿਹੜੀ ਆ ਉਹ ਪੰਜਾਬ ਦੇ ਮਾਲਕਾਂ ਦੇ ਨਾਲ ਬੜੀ ਬਣਦੀ ਆ। ਪਿੱਛੇ ਜੇ ਇੱਕ ਇਹਨਾਂ ਨੂੰ ਨਾਮ ਸ਼ਨਾਮ ਵੀ ਮਿਲਿਆ। ਸੋ ਉਸ ਕਰਕੇ ਇਹਨਾਂ ਨੇ ਉਹਨਾਂ ਪੱਤਰਕਾਰਾਂ ਦੀ ਖਬਰ ਨਹੀਂ ਲਾਈ ਜਿਨ੍ਹਾਂ ਤੇ ਡਾਂਗ ਵੱਜੀ ਸੀ। ਜਦੋਂ ਅੱਜ ਆਪਦੇ ਤੇ ਪਈ ਤੇ ਅੱਜ ਇਹਨਾਂ ਨੇ ਵੱਡੀ ਸਾਰੀ ਖਬਰ ਕਰਕੇ ਲਾਈ ਹੈ, ਪਰ ਕਿਸੇ ਦੂਜੇ ਅਖਬਾਰ ਨੇ ਨਹੀਂ ਲਾਈ। ਸ਼ਾਇਦ ਇਹੀ ਕਾਰਨ ਆ ਕਿ ਪੱਤਰਕਾਰ ਪੰਜਾਬ ਦੇ ਵਿੱਚ ਇਹੋ ਜਿਹੀ ਅਵਸਥਾ 'ਚ ਪਹੁੰਚ ਚੁੱਕੇ ਆ ਜਿੱਥੇ ਉਹਨਾਂ ਦੇ ਗੁਲਾਮੇ 'ਚ ਕਿਸੇ ਸਮੇਂ ਵੀ ਹੱਥ ਪੈ ਸਕਦਾ। ਉਹਦਾ ਕਾਰਨ ਇਹੀ ਹੈ ਕਿ ਇੱਥੇ ਸਾਰੇ ਪੱਤਰਕਾਰ ਆ ਜਿਹੜੇ ਅੱਡੋ ਪਾਰਟੀ ਦਾ ਸ਼ਿਕਾਰ ਆ, ਧੜੇਬੰਦੀ ਦਾ ਸ਼ਿਕਾਰ ਆ, ਕੋਈ ਵੀ ਕਿਸੇ ਦੇ ਨਾਲ ਖੜਨ ਨੂੰ ਤਿਆਰ ਨਹੀਂ। ਪਰ ਜੋ ਵੀ ਹੈ ਨਖੇਦੀ ਕਰਨੀ ਬਣਦੀ ਹੈ। ਜਿਸ ਕਿਸੇ ਨੇ ਇਹ ਕੰਮ ਕੀਤਾ ਉਹਨੂੰ ਨਿੰਦਰਾ ਬਣਦਾ ਤੇ ਮੰਗ ਕਰਨੀ ਬਣਦੀ ਹੈ ਕਿ ਉਹਦੇ ਤੇ ਸਖਤ ਕਾਰਵਾਈ ਹੋਵੇ। ਖਾਸ ਤੌਰ ਤੇ ਵੀਰ ਸਿੰਘ ਲੋਪੋਕੇ ਦੀ ਜਿਹੜੀ ਭੂਮਿਕਾ ਹੈ, ਕਿਉਂਕਿ ਪੁਰਾਣਾ ਨੇਤਾ ਸੀ, ਅਕਾਲੀ ਨੇਤਾ, ਇਹਨੂੰ ਥੋੜ੍ਹੀ ਜਿਹੀ ਹਯਾ ਕਰਨੀ ਚਾਹੀਦੀ ਸੀ। ਥੋੜ੍ਹਾ ਜਿਹਾ ਇਹਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਸੀ ਕਿ ਇਹ ਗਲਤ ਗੱਲ ਆ ਤੇ ਇਸ ਦੀ ਨਖੇਦੀ ਕਰਦੇ ਆ ਤੇ ਮੰਗ ਕਰਦੇ ਆ ਕਿ ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ। ਜੀ ਮਿੰਟੂ ਜੀ, ਤੇ ਅੱਜ ਦੀ ਆਖਰੀ ਰਿਪੋਰਟ ਦੇ ਵਿੱਚ ਪਤਾ ਲੱਗਿਆ ਹੈ ਕਿ ਸਰਪੰਚਾਂ ਨੂੰ 38 ਮਹੀਨਿਆਂ ਤੋਂ ਆਪਣਾ ਮਾਣ ਭੱਤਾ ਨਹੀਂ ਮਿਲਿਆ। ਇਹ ਤੇ ਭੱਤਾ ਭੰਨਣ ਵਾਲੀ ਗੱਲ ਆ। ਸਾਡੇ ਇੱਧਰ ਮੁਹਾਵਰਾ ਬੋਲਿਆ ਜਾਂਦਾ, ਫਲਾਣੇ ਦਾ ਭੱਤਾ ਭੱਜ ਗਿਆ। ਇਹਦਾ ਮਤਲਬ ਇਹ ਹੁੰਦਾ ਕਿ ਫਲਾਣੇ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ। ਸੋ ਇਹ ਬਹੁਤ ਸਾਰਾ ਨੁਕਸਾਨ ਹੈ ਪੱਤਰਕਾਰਾਂ ਦਾ, ਸਰਪੰਚਾਂ ਦਾ, ਮਾਫ਼ ਕਰਨਾ, ਕਿਉਂਕਿ ਸਰਪੰਚ ਸਾਰੇ ਆ ਜਿਹੜੇ, ਜਿਵੇਂ ਉਹ ਰਾਜ ਬਰਾੜ ਦਾ ਗਾਣਾ ਸੀਗਾ, ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ, ਉਹ ਸਾਰੇ ਸਰਪੰਚਾਂ ਨੂੰ ਕਿਹਾ ਗਿਆ ਵੈਸੇ ਗੀਤ ਨਹੀਂ ਹੈ, ਉਹ ਕਿਸੇ ਇੱਕ ਦੀ ਭਾਸ਼ਾ ਜ਼ਰੂਰ ਹੋ ਸਕਦੀ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਰਪੰਚ ਆ ਜਿਹੜੇ ਘਰੇ ਕੱਖ ਨੇ ਹੋਣ ਦੇ ਬਾਵਜੂਦ ਆਪਣੀ ਜ਼ਮੀਰ ਨੂੰ ਅਡੋਲ ਰੱਖਦੇ ਆ, ਆਪਣੀ ਦਲੀਲ ਨੂੰ ਅਡੋਲ ਰੱਖਦੇ ਆ, ਆਪਣੀ ਇਮਾਨਦਾਰੀ ਨੂੰ ਜਿੰਦਾ ਰੱਖਦੇ ਆ, ਆਪਣੇ ਕਰਤੱਵ, ਆਪਣੇ ਫਰਜ਼ ਆ ਜਿਹੜੇ ਉਹ ਚੁਗਾ ਚੌੜ ਕਰਕੇ ਵੀ ਨਿਭਾਉਂਦੇ ਆ। ਬਹੁਤ ਸਾਰੇ ਸਰਪੰਚ ਆ ਜਿਹੜੇ ਤੁਹਾਨੂੰ ਪੰਜਾਬ 'ਚ ਮਿਲ ਜਾਣਗੇ। 38 ਮਹੀਨਿਆਂ ਤੋਂ ਸਰਪੰਚਾਂ ਨੂੰ ਭੱਤਾ ਨਾ ਮਿਲਣ ਦਾ ਮਤਲਬ ਇਹ ਹੈ ਕਿ ਇਕੱਲੇ ਲੁਧਿਆਣੇ ਜ਼ਿਲ੍ਹੇ ਦਾ ਅੰਕੜਾ ਹੈ ਕਿ 928 ਸਰਪੰਚਾਂ ਦਾ 4.25 ਕਰੋੜ ਰੁਪਈਆ ਜਿਹੜਾ ਉਹ ਸਰਕਾਰ ਵੱਲ ਪੈਂਡਿੰਗ ਪਿਆ ਹੈ 38 ਮਹੀਨਿਆਂ ਦਾ, ਕਿਉਂਕਿ ਇਹ ਮਾਣ ਭੱਤਾ ਹੈ ਸਰਪੰਚਾਂ ਦਾ 1200 ਰੁਪਈਆ। ਹੁਣ ਜੇ ਇੱਕ ਸਰਪੰਚ ਨੂੰ ਲਾਈਏ ਕਿ 38 ਮਹੀਨਿਆਂ ਦਾ ਮਿਲ ਜਾਵੇ, ਖਾਸ ਤੌਰ ਤੇ ਉਹ ਜਿਹੜਾ ਘਰੋਂ ਵੀ ਕਮਜ਼ੋਰ ਆ, ਵਿੱਤੀ ਤੌਰ ਤੇ, ਮਾਇਕ ਤੌਰ ਤੇ ਘਰੋਂ ਕਮਜ਼ੋਰ ਆ, ਔਰ ਹੇਰਾ ਫੇਰੀ ਵੀ ਨਹੀਂ ਕਰਦਾ, ਸਾਫ ਸੁਥਰਾ ਅਕਸ ਰੱਖਦਾ, ਤਾਂ ਉਸ ਬੰਦੇ ਲਈ ਇਹ ਭੱਤਾ ਬਹੁਤ ਮਾਇਨੇ ਰੱਖਦਾ। ਪਰ ਅਫਸੋਸ ਦੀ ਗੱਲ ਆ ਕਿ ਲਗਭਗ 40 ਮਹੀਨੇ ਹੋ ਚੱਲੇ ਆ ਪੰਚਾਇਤਾਂ ਦਾ ਗਠਨ ਹੋਇਆ ਨੂੰ, ਇਹ ਪੈਸਾ ਹਾਲੇ ਤੱਕ ਨਹੀਂ ਆਇਆ। ਹੁਣ ਦੇਖੋ, ਜਿਹੜਾ ਸਰਪੰਚ ਘਰੋਂ ਕਮਜ਼ੋਰ ਆ ਜਾਂ ਦਲਿਤ ਹੈ, ਉਹਦੇ ਲਈ ਬਹੁਤ ਔਖਾ ਹੈ ਕਿ ਉਹ ਇਮਾਨਦਾਰੀ ਵੀ ਕਾਇਮ ਰੱਖੇ, ਸਾਫ ਸੁਥਰਾ ਆਪਣੇ ਪਿੰਡ ਦੇ ਵਿੱਚ ਉਹ ਕੰਮ ਵੀ ਕਰੇ, ਸ਼ਾਸਕ ਵੀ ਸਾਬਤ ਹੋਵੇ ਤੇ ਨਾਲ ਉਹ ਆਪਣੀ ਇਮਾਨਦਾਰੀ ਜਿੰਦਾ ਰੱਖੇ। ਇਹ ਬਹੁਤ ਔਖਾ ਹੋ ਜਾਂਦਾ, ਖਾਸ ਤੌਰ ਤੇ ਕਿਸੇ ਕਮਜ਼ੋਰ ਵਰਗ ਦੇ ਨੁਮਾਇੰਦੇ ਲਈ। ਤਾਂ ਇਹ ਜ਼ਰੂਰੀ ਕਰ ਦੇਣਾ ਚਾਹੀਦਾ ਕਿ ਹਰੇਕ ਮਹੀਨੇ ਬਾਅਦ ਜਿਸ ਤਰ੍ਹਾਂ ਪੈਨਸ਼ਨ ਆਉਂਦੀ ਆ, ਇਹਨਾਂ ਦਾ ਭੱਤਾ ਜਿਹੜਾ ਉਹ ਆਉਣਾ ਚਾਹੀਦਾ, ਯਕੀਨੀ ਬਣਾਉਣਾ ਚਾਹੀਦਾ। ਸਰਪੰਚ ਆਖਰ ਨੂੰ ਨੁਮਾਇੰਦੇ ਹੈ ਵੀ ਵੈਸੇ ਤੁੱਛ ਜੀ ਰਾਸ਼ੀ ਹੈ। ਜੇ ਸਰਪੰਚ ਦੀ ਆਪਾਂ ਭੱਜ ਦੌੜ ਵੇਖੀਏ ਤੇ 1200 ਰੁਪਇਆ ਕੁਛ ਨਹੀਂ ਜਾਪਦਾ, ਪਰ ਫਿਰ ਵੀ ਜੇ ਨਹੀਂ ਵਧਾਉਣਾ, ਘੱਟੋ ਘੱਟ ਇਹਦੀ ਅਦਾਇਗੀ ਤੇ ਮਹੀਨੇ ਬਾਅਦ ਜਿਹੜੀ ਉਹ ਪੂਰੀ ਕੀਤੀ ਜਾਵੇ, ਯਕੀਨੀ ਕੀਤੀ ਜਾਵੇ। ਇਹ ਤੇ ਲਾਲ ਬੱਤੀਆਂ ਵੰਡਦੇ ਫਿਰਦੇ ਆ, ਲਾਲ ਬੱਤੀਆਂ ਨਹੀਂ, ਜ਼ਰੂਰਤ ਮੇਰੇ ਖਿਆਲ ਤੇ ਇਹਨਾਂ ਨੂੰ ਪਹਿਲਾਂ ਹਰੀ ਪੱਤੀ ਦਿਓ, ਫਿਰ ਜੇ ਕੋਈ ਬਚਦਾ ਤੇ ਫਿਰ ਲਾਲ ਬੱਤੀ ਦੇ ਦਿਓ। ਜੇ ਫਿਰ ਵੀ ਬਚ ਜਾਵੇ ਤੁਹਾਡੇ ਖਜ਼ਾਨੇ 'ਚ, ਫਿਰ ਭਾਵੇਂ ਗਨਮੈਨ ਦੇ ਦਿਓ, ਨਾਲ ਉਹਨਾਂ ਦੇ ਭਾਵੇਂ ਕੋਈ ਹੋਰ 2-4 ਜਿਹੜੇ ਆ ਉਹ ਵਾਧੂ ਘਾਟੂ ਦੇ ਦਿਓ, ਪਰ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਹਨਾਂ ਦਾ ਹੱਕ ਅਦਾ ਕਰੋ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੀ ਰਿਪੋਰਟ ਵਾਸਤੇ। ਜੀ ਸ਼ੁਕਰੀਆ ਜੀ ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਫੀਡਬੈਕ ਵਾਸਤੇ ਜ਼ਰੂਰ ਕਾਲ ਕਰ ਸਕਦੇ ਹੋ 408-272-5200 ਫੋਨ ਨੰਬਰ ਦੇ ਉੱਤੇ, ਜਾਂ ਈਮੇਲ ਲਿਖ ਸਕਦੇ ਹੋ info@punjabiradiousa.com ਤੇ। ਫਿਲਹਾਲ ਜੀ ਦਿਓ ਇਜਾਜ਼ਤ, ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।